ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਨਾਰਥ ਅਮਰੀਕਾ ਦੇ ਵਿੱਚੋਂ ਸਾਡੇ ਨਾਲ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਬੈਠ ਕੇ ਦੇਖ ਜਾਂ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਗਤਾਰ ਸਿੰਘ ਜੱਗੀ ਦੇ ਕੇਸ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ ਵਿੱਚ ਜਿਸ ਹਿਸਾਬ ਨਾਲ ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਇਹਦੀਆਂ ਕਈ ਉਦਾਹਰਨਾਂ ਸਾਡੇ ਸਾਹਮਣੇ ਮਿਲਦੀਆਂ ਨੇ। ਅੱਜ ਜਿੱਥੇ ਅਸੀਂ ਜਗਤਾਰ ਸਿੰਘ ਜੱਗੀ ਦੇ ਕੇਸ ਦੇ ਰਿਲੇਟਡ ਜਿਹੜੀ ਕੋਈ ਅਪਡੇਟ ਹੈਗੀ ਹੈ ਉਸ 'ਤੇ ਵਿਚਾਰ ਚਰਚਾ ਕਰਾਂਗੇ। ਨਾਲ ਹੀ ਜਿਹੜੇ ਬਾਕੀ ਹੋਰ ਸਿੱਖ ਨੌਜਵਾਨ ਨੇ, ਭਾਵੇਂ ਉਹ ਰਮਨਦੀਪ ਸਿੰਘ ਹੋਣ, ਸ਼ੇਰਾ ਹੋਣ ਜਾਂ ਹੋਰਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਕੇਸਾਂ ਦੇ ਸੰਬੰਧੀ ਗੱਲਬਾਤ ਕਰਾਂਗੇ। ਨਾਲ ਹੀ ਇੱਕ ਇੱਦਾਂ ਦਾ ਇੱਕ ਹੋਰ ਕੇਸ ਸਾਡੇ ਸਾਹਮਣੇ ਆਇਆ ਜੰਮੂ ਤੋਂ ਬਰਕਤ ਸਿੰਘ ਦਾ, ਜਿਹੜਾ ਕਿ ਮੀਡੀਆ ਦੇ ਵਿੱਚ ਵੀ ਗੱਲ ਆਈ ਹੈ ਕਿ 9 ਸਾਲ ਤੋਂ ਉਹ ਨਜ਼ਰਬੰਦ ਸਨ, ਜਿਨ੍ਹਾਂ ਦੇ ਵਿੱਚ ਸਿੱਖ ਸਿਆਸੀ ਕੈਦੀ ਬਰਕਤ ਸਿੰਘ ਨੂੰ ਜਿਹੜੀ ਹੁਣ ਸਜ਼ਾ ਦਿੱਤੀ ਗਈ ਹੈ 3 ਸਾਲ ਦੀ। 9 ਸਾਲ ਤੋਂ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦ ਹੋਵੇ ਉਹਨੂੰ ਫਿਰ ਅਦਾਲਤ ਵੱਲੋਂ 3 ਸਾਲ ਦੀ ਜਿਹੜੀ ਸਜ਼ਾ ਦੇਣੀ ਕਿੰਨੀ ਕੁ ਜਾਇਜ਼ ਹੈ, ਕਾਨੂੰਨ ਦੇ ਮੁਤਾਬਕ ਇਹਦੇ ਕੀ ਮਾਇਨੇ ਨੇ, ਇਸ ਸਾਰੇ ਇਸ਼ੂ ਦੇ ਉੱਪਰ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਲੁਧਿਆਣਾ ਤੋਂ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਝਪੁਰ ਫੋਨ ਲਾਈਨ 'ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਸਾਰਿਆਂ ਤੋਂ ਪਹਿਲਾਂ ਮੈਂ ਇਹ ਜਿਹੜੇ ਬਰਕਤ ਸਿੰਘ ਦਾ ਕੇਸ ਸਾਡੇ ਸਾਹਮਣੇ ਆਇਆ, ਤੁਸੀਂ ਇਸ ਕੇਸ ਨੂੰ ਲੀਡ ਕਰ ਰਹੇ ਹੋ, ਇਹਦੇ ਬਾਰੇ ਜਾਣਨਾ ਚਾਹੂੰਗਾ, ਇਹਦੇ ਪਿਛੋਕੜ ਬਾਰੇ ਜਾਣਨਾ ਚਾਹੂੰਗਾ ਤੇ ਜਿਹੜਾ ਅੰਤ ਦੇ ਵਿੱਚ ਫਿਰ ਇਹ ਨੁਕਤਾ ਹੈਗਾ ਵੀ 9 ਸਾਲ ਤੋਂ ਉਹ ਜੇਲ੍ਹ ਦੇ ਵਿੱਚ ਨਜ਼ਰਬੰਦ ਸਨ ਤੇ ਹੁਣ ਉਹਨਾਂ ਨੂੰ 3 ਸਾਲ ਦੀ ਜਿਹੜੀ ਸਜ਼ਾ ਹੈਗੀ ਹੈ ਉਹ ਸੁਣਾਏ ਜਾਣ ਦੇ ਕੀ ਮਾਇਨੇ ਨੇ, ਉਹਦੇ ਵੱਲ ਆਪਾਂ ਫਿਰ ਆਵਾਂਗੇ। ਪਰ ਪਹਿਲਾਂ ਉਹਨਾਂ ਦੇ ਕੇਸ ਬਾਰੇ ਮੈਂ ਤੁਹਾਡੇ ਕੋਲੋਂ ਜ਼ਰੂਰ ਜਾਣਨਾ ਚਾਹੂੰਗਾ। ਹਾਂਜੀ, ਉਹਨਾਂ ਦਾ ਜਿਹੜਾ ਭਾਈ ਬਰਕਤ ਸਿੰਘ ਦਾ ਕੇਸ ਸੀ, ਇਹ ਅਸਲ ਵਿੱਚ ਜੰਮੂ ਦੇ ਕਿਸੇ ਪਹਿਲਾਂ ਵੀ ਖਾੜਕੂ ਮੂਵਮੈਂਟ ਦੇ ਵਿੱਚ ਇਹਨਾਂ ਤੇ ਕੇਸ ਰਹੇ ਜੰਮੂ। ਫਿਰ 2009 ਦੇ ਵਿੱਚ ਇਹਨਾਂ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਅੰਮ੍ਰਿਤਸਰੋਂ ਪਿੰਗਲਵਾੜੇ ਦੇ ਲਾਗੋਂ ਐਜ਼ ਪਰ ਪ੍ਰੋਸੀਕਿਊਸ਼ਨ ਸਟੋਰੀ ਉਹਨਾਂ ਨੂੰ ਅਰੈਸਟ ਕੀਤਾ ਸੀ ਵਿਦ ਵੈਪਨ, ਇੱਕ 32 ਬੋਲ ਦਾ ਨਾਲ ਕੁਝ ਕਾਰਤੂਸ ਸੀ, ਕੁਝ ਡਾਕੂਮੈਂਟ ਸੀਗੇ ਜਿਹਦੇ ਆਧਾਰ ਦੇ ਉੱਤੇ ਉਹਨਾਂ ਨੇ ਇਹਨੂੰ ਖਾਲਸਾ ਜਿੰਦਾਬਾਦ ਫੋਰਸ ਰਣਜੀਤ ਸਿੰਘ ਨੀਟੇ ਦੇ ਨਾਲ ਜੋੜ ਕੇ ਜੀ ਇਹ ਕੇਸ ਜਿਹੜਾ ਪਾਇਆ ਸੀਗਾ। ਤੇ ਉਸ ਤੋਂ ਬਾਅਦ ਫਿਰ ਇਹਦੀ 302 ਦੇ ਇੱਕ ਕੇਸ ਦੇ ਵਿੱਚ ਵੀ ਜਿਹੜਾ ਜੰਮੂ ਦੇ ਵਿੱਚ ਅਰੈਸਟ ਪਾਈ ਗਈ ਤੇ ਇਹ ਕੇਸ ਜਿਹੜਾ ਜੰਮੂ ਜੇਲ੍ਹ 'ਚ, ਕਿਉਂਕਿ ਇਹਨੂੰ ਫਿਰ ਸ਼ਿਫਟ ਹੋ ਗਏ ਇੱਥੋਂ ਤੇ ਉੱਥੋਂ ਲੈ ਕੇ ਨਹੀਂ ਆਉਂਦੇ ਸੀ, ਗਾਰਡ ਮਿਰਚੀ ਜ਼ਿਆਦਾ ਕਰਕੇ ਰਹਿੰਦੀ, ਜਿਹੜੀ ਆਮ ਤੌਰ ਤੇ ਬੰਦੀਆਂ ਦੀ ਪ੍ਰੋਬਲਮ ਰਹਿੰਦੀ ਆ, ਖਾਸ ਤੌਰ ਤੇ ਸਿੱਖ ਬੰਦੀਆਂ ਦੀ, ਵੀ ਉਹਨਾਂ ਨੂੰ ਲਿੰਗਰ ਕਰਨ ਵਾਸਤੇ ਕੇਸ ਨੂੰ ਉਹ ਪੇਸ਼ ਹੀ ਨਹੀਂ ਕਰਦੇ, ਕਈ ਮਹੀਨੇ ਇੱਕ ਵਾਰ ਲਾਉਣ ਦਾ ਫਿਰ ਅਗਲੀ ਵਾਰ ਨਹੀਂ ਹੋਇਆ। ਸੋ ਇਹਦੇ 'ਚ ਫਿਰ ਜਦੋਂ ਧਿਆਨ 'ਚ ਆਇਆ ਸਾਡੇ ਇਹ ਕੇਸ ਇਹ ਤੇ ਅਸੀਂ ਟੇਕਅਪ ਕੀਤਾ ਸਾਡੀ ਟੀਮ ਨੇ, ਤੇ ਫਿਰ ਉੱਥੇ ਨਵਜੀਤ ਸਿੰਘ ਤੋਨਾ ਸੀ ਐਡਵੋਕੇਟ, ਉਹ ਫੋਲੋ ਕਰਦੇ ਸੀ, ਮੇਨ ਮੈਂ ਵੀ ਜਾਂਦਾ ਸੀ। ਤੇ ਉਹਦੇ ਵਿੱਚ ਫਿਰ ਅਸੀਂ ਬੇਲ ਲਾਈ ਕਿ ਬੇਲ ਹੋ ਜਾਵੇ, ਬੇਲ ਹਾਈ ਕੋਰਟ ਵੀ ਗਈ, ਹਾਈ ਕੋਰਟ ਨੇ ਬੇਲ ਡਿਨਾਈ ਕੀਤੀ, ਪਰ ਹਾਈ ਕੋਰਟ ਨੇ ਫਿਰ ਬਾਉਂਡ ਕਰ ਦਿੱਤਾ ਕੇਸ ਜਿਹੜਾ 6 ਮਹੀਨੇ ਦੇ ਵਿੱਚ ਵੀ ਇਹਨੂੰ ਐਕਸਪੀਡਾਈਟ ਕਰਕੇ ਖਤਮ ਕਰਾ ਗਿਆ। ਫਿਰ ਜਿਹੜੀਆਂ ਗਵਾਹੀਆਂ ਛੇਤੀ ਹੋਈਆਂ ਤੇ ਫਿਰ ਜਿਹੜਾ ਪਿਛਲੀ ਲੰਗੀ 21 ਤਰੀਕ ਨੂੰ ਜਿਹੜਾ ਹੈਗਾ ਅਫਸਰ ਇਹ ਜਿਹੜਾ ਕੇਸ ਦਾ ਫੈਸਲਾ ਹੋਇਆ, ਉਸ ਤੋਂ ਪਹਿਲਾਂ ਬਹਿਸ ਹੋਈ, ਉਸ ਤੋਂ ਬਾਅਦ ਬਹਿਸ ਹੋਈ ਨੂੰ ਵੀ ਚਿਰ ਹੋ ਗਿਆ, ਉਸ ਤੋਂ ਬਾਅਦ ਕਈ ਵਾਰ ਪੇਸ਼ ਨਹੀਂ ਕੀਤਾ। ਸੋ ਉਹਦੇ 'ਚ ਇਹ ਵੀ ਸਜ਼ਾ ਜਿਹੜੀ ਆ, ਜਿਹੜੇ ਸੈਕਸ਼ਨ ਸੀਗੇ UAP ਦੇ ਜਾਂ 420 ਵਿੱਚ ਲਾਈ ਸੀ ਵੀ ਇਹਨੇ ID ਕਾਰਡ ਜਿਹੜਾ ਜਾਲੀ ਬਣਾਇਆ, ਕੁਛ ਵੀ ਪ੍ਰੂਵ ਨਹੀਂ ਕਰ ਸਕੀ ਪ੍ਰੋਸੀਕਿਊਸ਼ਨ। ਤੇ ਉਹਦੇ 'ਚ ਉਹ ਸਾਰੇ UAP 'ਚ ਜੇ ਲਾਈਫ ਸੈਂਟੈਂਸ ਦੀ ਪ੍ਰੋਵੀਜ਼ਨ ਸੀਗੀ ਉਹ ਸਾਰੇ ਬਰੀ ਹੋਏ, 420 467 71 ਵੀ ਬਰੀ ਹੋਇਆ। ਸਿਰਫ ਆਰਮਜ਼ ਐਕਟ ਵੈਪਨ ਦੇ ਵਿੱਚ ਜਿਹੜੀ ਆ 3 ਸਾਲ ਦੀ ਵੱਧ ਤੋਂ ਵੱਧ ਸਜ਼ਾ 3 ਸਾਲ ਆ, ਤੇ ਫੁੱਲ ਕਲਮੀ ਜੱਜ ਸਾਹਿਬ ਨੇ ਜਿਹੜੀ ਆ ਉਹ ਸਜ਼ਾ ਕੀਤੀ 3 ਸਾਲ ਨਜਾਇਜ਼ ਦੇਸੀ ਜਿਹੜਾ ਪਿਸਤੌਲ ਦੇ ਸੰਬੰਧ 'ਚ। ਜਿਹੜੀ 10 ਸਾਲ ਦੀ ਹੈਗੀ ਹੈ ਵੀ ਇਹ ਤਾਂ ਜੁਡੀਸ਼ੀਅਲ ਸਿਸਟਮ ਹੈਗੀ ਆ, ਭਾਵੇਂ ਬਰਕਤ ਸਿੰਘ 302 ਦੇ ਕੇਸ ਦੇ ਵਿੱਚ ਅਜੇ ਜੰਮੂ ਜੇਲ੍ਹ ਦੇ ਵਿੱਚ ਹੀ ਆ, ਉਹ ਯਾਨੀ ਕਿ ਉਹਦੀ ਬੇਲ ਹਾਈ ਕੋਰਟ ਲੱਗੀ ਹੋਈ ਆ, ਤੇ ਉਹਦੇ ਜੇ ਹੋ ਜਾਊਗਾ ਤਾਂ ਫਿਰ ਉਹ ਬਾਹਰ ਬੇਲ ਹੋ ਜਾਊਗੀ ਤਾਂ ਫਿਰ ਉਹ ਬਾਹਰ ਆ ਜਾਊਗਾ। ਤੇ ਪਰ ਇਸ ਕੇਸ ਦੇ ਵਿੱਚ ਜਿਹੜੀ ਕਸਟਡੀ, ਕਿਉਂਕਿ ਅਰੈਸਟ ਇਸ ਕੇਸ ਦੇ ਵਿੱਚ ਹੋਇਆ 9 ਸਾਲ ਦੀ ਜਿਹੜੀ ਕਸਟਡੀ ਹੋਈ ਤੇ ਮੁੜ ਕੇ ਸਜ਼ਾ 3 ਸਾਲ ਹੋਈ। ਭਾਵੇਂ ਦੀ ਕਸਟਡੀ 302 ਦੇ ਵਿੱਚ ਵੀ ਸੀਗੀ, ਪਰ ਇਸ ਕੇਸ ਦੇ ਵਿੱਚ ਵੀ ਜਿਹੜੀ, ਕਿਉਂਕਿ ਅੰਡਰ ਟ੍ਰਾਇਲ ਕਸਟਡੀ ਸਾਰੇ ਕੇਸਾਂ ਸੇਮ ਚੱਲਦੀ ਹੈ,
ਸੋ ਇਹਦੇ ਵਿੱਚ ਇਸ ਤਰ੍ਹਾਂ ਇਸ ਤੋਂ ਪਹਿਲਾਂ ਵੀ ਇੱਦਾਂ ਹੁੰਦਾ ਰਿਹਾ। ਹਾਈ ਕੋਰਟ ਨੇ ਬੇਲ ਨਹੀਂ ਦਿੱਤੀ ਸੀ ਕੁਲਵੀਰ ਸਿੰਘ ਹੀਰੇ ਨੂੰ, ਲੁਧਿਆਣੇ ਦਾ ਸੀਗਾ ਨੌਜਵਾਨ, ਤੇ ਉਹਦੀ ਯਾਨੀ ਕਿ 4 ਸਾਲ ਤੋਂ ਬਾਅਦ ਉਹਨੂੰ ਫਿਰ 2 ਸਾਲ ਦੀ ਸਜ਼ਾ ਜਿਹੜੀ ਹੋਈ ਸੀ। ਸੋ ਇਹ ਜੁਡੀਸ਼ੀਅਲ ਸਿਸਟਮ ਦੇ ਕੱਛੂ ਦੀ ਚਾਲ ਚੱਲਣ ਦੇ ਜਿਹੜੇ ਸਦਕਾ ਜਿਹੜੀ ਬੰਦਿਆਂ ਨੂੰ ਲੰਮਾ ਸਮਾਂ ਅੰਦਰ ਪਿਆ। ਜਿਵੇਂ ਹੁਣ ਤੁਸੀਂ ਸ਼ਿੰਗਾਰ ਬਲਾਸਟ ਵਾਲੇ ਨੌਜਵਾਨ 7 ਸਾਲ ਅੰਦਰ ਰਹੇ ਤੇ ਉਹਨਾਂ ਨੂੰ ਮੁੜ ਕੇ ਬਰੀ ਹੋਏ, ਇਹ ਤਾਂ ਫਿਰ ਵੀ ਸਜ਼ਾ ਹੋਊਗੀ ਹੋਰ ਕੇਸ ਦੇ ਅੰਦਰ। ਸੋ ਆਮ ਹੀ ਕੇਸਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਬੰਦੀ ਸਿੰਘਾਂ ਦੇ ਸੰਬੰਧ ਚ ਪੋਲੀਟੀਕਲ ਪ੍ਰਿਜ਼ਨ, ਉਹਨਾਂ 'ਚ ਤਾਂ ਇਹ ਹੁੰਦਾ ਹੀ ਹੁੰਦਾ, ਕਿਉਂਕਿ ਉਹਨਾਂ ਨੂੰ ਹੁੰਦਾ ਵੀ ਇਹ ਬਰੀ ਹੋ ਜਾਣਗੇ ਤਾਂ ਫਿਰ ਛੇਤੀ ਕੇਸ ਚੱਲੂਗਾ, ਛੇਤੀ ਬਰੀ ਹੋ ਜਾਣਗੇ, ਬਾਹਰ ਜਾਣਗੇ। ਇਹਨਾਂ ਨੂੰ ਲੰਮਾ ਸਮਾਂ ਜੇਲ੍ਹ 'ਚ ਰੱਖਣ ਵਾਸਤੇ ਕੇਸਾਂ ਨੂੰ ਲਟਕਾਇਆ ਜਾਵੇ, ਜਿਹਦੇ ਵਿੱਚ ਗਾਰਦਾਂ ਨਾ ਲੱਗਣੀਆਂ, ਗਵਾਹਾਂ ਦਾ ਨਾ ਆਉਣਾ, ਜੱਜਾਂ ਦਾ ਵੀ ਥੋੜਾ ਲਾਈਟਲੀ ਲੈਣਾ ਇਹਨਾਂ ਕੇਸਾਂ ਨੂੰ, ਜਦੋਂ ਕਿ ਹਾਈ ਕੋਰਟ ਤੋਂ ਬਾਉਂਡ ਹੋ ਜਾਂਦੇ ਆ ਫਿਰ ਉਹ ਕੇਸ ਛੇਤੀ ਜਿਹੜੇ ਨਿਬੜ ਗਿਆ। ਸੋ ਇਸ ਤਰ੍ਹਾਂ ਭਾਈ ਬਰਕਤ ਸਿੰਘ ਦਾ ਜਿਹੜਾ ਕੇਸ ਆ ਉਹ ਇੱਥੇ ਇਹੀ ਕਹੀਦਾ ਚਲੋ ਨਿਬੜਦਾ ਗਿਆ, ਕੋਈ ਗੱਲ ਨਹੀਂ, ਜਿਹੜਾ ਸਮਾਂ ਲੱਗ ਗਿਆ। ਪਰ ਇਹ ਆ ਵੀ ਇੱਕ ਜੁਡੀਸ਼ੀਅਲ ਸਿਸਟਮ ਦੀ ਜਿਹੜੀ ਆ ਕਾਲਾ ਪੱਖ ਹੈਗਾ ਵੀ ਇੰਨਾ ਲੰਮਾ ਸਮਾਂ ਲੈਣ ਤੋਂ ਉਹਨਾਂ ਨੂੰ ਬੇਲ ਦੇ ਦੇਣੀ ਚਾਹੀਦੀ ਜ਼ਰੂਰ ਬੰਦਿਆਂ ਨੂੰ, ਆ ਜੋ ਇੰਨਾ ਸਮਾਂ ਰਹਿਣ, ਉਹਨਾਂ ਨੂੰ ਅੰਦਰ ਨਾ ਰਹਿਣਾ ਪਏ। ਜੇ ਸਜ਼ਾ ਹੋਵੇ ਤਾਂ ਬੰਦਾ ਅੰਦਰ ਰਹੇ, ਜੇ ਨਹੀਂ ਸਜ਼ਾ ਹੋਵੇ ਤਾਂ ਫਿਰ ਉਹਦੀ ਲਾਈਫ ਜਿਹੜੀ ਆ ਉਸ ਤਰ੍ਹਾਂ ਜਿਹੜੀ ਕੰਜਸਟਡ ਨਾ ਹੋਵੇ ਕਿ ਹਾਂ ਉਹ ਇੰਨਾ ਸਮਾਂ ਜੇਲ੍ਹ 'ਚ ਗਿਆ ਤੇ ਮੁੜ ਕੇ ਨਿਕਲਿਆ ਉਹਦੇ ਪਹਾੜ ਤੇ ਨਿਕਲੇ ਚੂਹੇ ਵਾਲੀ ਗੱਲ ਬਣੀ। ਜੀ ਮੰਜਪੁਰ ਸਾਹਿਬ, ਜਿਵੇਂ ਤੁਸੀਂ ਦੱਸਦੇ ਹੋ ਕਿ ਇਸ ਬਰਕਤ ਸਿੰਘ ਦੇ ਜਦੋਂ ਅਸੀਂ ਕੇਸ ਦੀ ਗੱਲ ਕਰਦੇ ਹਾਂ ਜਾਂ ਹੋਰਾਂ ਕੇਸਾਂ ਦੀਆਂ ਤੁਸੀਂ ਐਗਜ਼ਾਮਪਲਸ ਦਿੱਤੀਆਂ ਨੇ ਵੀ ਇੱਕ ਸਲੋ ਪ੍ਰੋਸੈਸ ਦੇ ਥੱਲੇ ਜਾਂ ਕੇਸ ਨੂੰ ਜਾਣ ਬੁੱਝ ਕੇ ਜਿਹੜੀ ਲਟਕਾਉਣ ਦੀ ਗੱਲ ਹੁੰਦੀ ਹੈ ਤਾਂ ਕਿ ਸਿੰਘਾਂ ਨੂੰ, ਬੰਦੀ ਸਿੰਘਾਂ ਨੂੰ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਰੱਖਿਆ ਜਾ ਸਕੇ, ਇੱਕ ਤਾਂ ਇਹ ਕਾਰਨ ਹੈਗਾ। ਕੀ ਇਹਦੇ ਵਿੱਚ ਕੋਈ ਇੱਦਾਂ ਦੀ ਪ੍ਰੋਵੀਜ਼ਨ ਨਹੀਂ ਹੈਗੀ ਕਾਨੂੰਨੀ ਤੌਰ 'ਤੇ ਵੀ ਜਿਹੜਾ ਬੰਦਾ ਆਲਰੇਡੀ 9 ਸਾਲ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ, ਜੇ ਉਹਨੂੰ ਕਿਸੇ ਕੇਸ ਦੇ ਵਿੱਚ 3 ਸਾਲ ਦੀ ਸਜ਼ਾ ਹੁੰਦੀ ਹੈ ਤਾਂ ਕੋਈ ਪਟੀਸ਼ਨ ਪਾ ਕੇ ਜਾਂ ਦਰਖਾਸਤ ਕਰਕੇ ਉਹ ਜਿਹੜੀ 3 ਸਾਲ ਦੀ ਸਜ਼ਾ ਹੈਗੀ ਹੈ ਉਹ ਆਲਰੇਡੀ ਕੱਟੀ ਜਾ ਚੁੱਕੀ ਮੰਨੀ ਜਾਵੇ, ਵੀ ਆਲਰੇਡੀ ਉਹ ਬੰਦਾ 9 ਸਾਲ ਜੇਲ੍ਹ ਦੇ ਵਿੱਚ ਰਹਿ ਚੁੱਕਿਆ। ਇਹਦੇ 'ਤੇ ਕਾਨੂੰਨੀ ਪ੍ਰੋਵੀਜ਼ਨ ਕੀ ਹੈਗੀ ਹੈ? ਕੀ ਕਾਨੂੰਨ ਦੇ ਥੱਲੇ ਮਤਲਬ ਫਿਰ ਉਸ ਬੰਦੇ ਨੂੰ 9 ਸਾਲ ਆਲਰੇਡੀ ਉਹ ਲਾ ਚੁੱਕਿਆ ਤੇ 3 ਸਾਲ ਜਾਂ 4 ਸਾਲ ਜਿੰਨੇ ਉਹਨੂੰ ਵੱਧ ਉਹ ਕੀਤੇ ਜਾਂਦੇ ਆ ਉਹ ਫਿਰ ਅੱਗੇ ਜੇਲ੍ਹ ਦੇ ਵਿੱਚ ਜਾਣਾ ਪੈਂਦਾ? ਨਹੀਂ ਇਹੋ ਜਿਹੀ ਕੋਈ ਗੱਲ ਨਹੀਂ। ਉਹਦੇ 'ਚ ਆਲਰੇਡੀ ਜਿਹੜੇ ਹੁਣ 3 ਸਾਲ ਉਹ ਆਲਰੇਡੀ ਅੰਡਰਗੋ ਨਹੀਂ ਹੋ ਚੁੱਕਿਆ। ਇਸ ਕੇਸ ਦੇ ਵਿੱਚ ਜਦੋਂ 21 ਨੂੰ ਫੈਸਲਾ ਸੁਣਾ ਕੇ ਉਹਨੂੰ ਵਾਪਸ ਜੰਮੂ ਜੇਲ੍ਹ ਲੈ ਕੇ ਗਏ, ਹੁਣ ਜੇਲ੍ਹ ਵਾਲਿਆਂ ਨੇ ਕਸਟਡੀ ਦੇਖੀ ਹੋਣੀ ਆ, ਜਿਹੜੀ ਇੰਨੀ ਹੋ ਗਈ ਆ ਉਹ ਖਤਮ ਹੋ ਗਈ ਤੇ ਸਿਰਫ ਜਿਹੜਾ 5000 ਜੁਰਮਾਨਾ ਹੋਇਆ ਉਹ ਵਿੱਚ ਨਹੀਂ ਕੰਸੀਡਰ ਹੁੰਦਾ। ਉਹਦੇ ਵੱਖਰੇ ਜਾਂ ਤਾਂ ਜੁਰਮਾਨਾ ਦਿਓ 5000 ਰੁਪਈਆ ਜਾਂ ਫਿਰ ਉਹਦੇ ਇਵਜ਼ ਦੇ ਵਿੱਚ ਹੁੰਦੀ ਕਈ ਵਾਰੀ ਮਹੀਨੇ ਦੀ ਹੁੰਦੀ ਆ ਵੀ ਮਹੀਨੇ ਦੀ ਜਿਹੜੀ ਕੈਦ ਆ ਉਹ ਇਹ ਪੀਰੀਅਡ ਤੋਂ ਵੱਖਰੀ ਹੁੰਦੀ ਆ। ਸੋ ਮਹੀਨਾ ਕੈਦ 5000 ਦੀ ਕੱਟਣ ਤੋਂ ਬਾਅਦ ਉਹ ਰਿਲੀਜ਼ ਹੋ ਜੂ, ਆਲਰੇਡੀ ਅੰਡਰਗੋਨ ਹੋ ਗਈ, ਤੈਨੂੰ ਵੱਖਰੀ ਨਹੀਂ ਕੱਟਣੀ ਪੈਣੀ ਜੀ। ਸੋ ਸਪੈਸੀਫਿਕ ਲਿਖ ਦਿੱਤਾ ਜਾਂਦਾ ਜੀ ਮੰਜਪੁਰ ਸਾਹਿਬ, ਇਸੇ ਦੇ ਨਾਲ ਜਿਹੜੇ ਬਾਕੀ ਕੇਸਾਂ ਦੀ ਅਸੀਂ ਗੱਲ ਕਰੀਏ, ਜਗਤਾਰ ਸਿੰਘ ਜੱਗੀ ਦਾ ਜਿਹੜਾ ਕੇਸ ਸੀ ਉਹਨਾਂ ਦੀ ਸੁਣਵਾਈ ਜਿਹੜੀ ਲੰਘੀ ਕੱਲ ਹੈਗੀ ਹੈ ਤੁਹਾਡੇ ਕੋਲ 22 ਤਰੀਕ ਨੂੰ ਹੋ ਕੇ ਹਟੀ ਹੈ, ਜੇ ਉਸ ਬਾਰੇ ਤੁਸੀਂ ਸਾਨੂੰ ਅਪਡੇਟ ਦੇ ਸਕੋ। ਦੇਖੋ ਜਗਤਾਰ ਸਿੰਘ ਸੋਲ ਤੇ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ, ਬਾਕੀ ਸਾਰੇ ਨੌਜਵਾਨ ਜਿਹੜੇ 11 ਕੋਲ ਇਸ ਕੇਸ ਚ ਨੋਮੀਨੇਟ ਕੀਤੇ ਆ ਅਲੈਜ ਜਿਹੜੀ ਟਾਰਗੇਟ ਕਿਲਿੰਗ ਜਿਹੜੇ ਹੈਗੇ ਆ ਕੇਸ ਕਹਿ ਕੇ, ਉਹਨਾਂ ਦੇ ਇੱਕ ਕੇਸ ਦੀ ਆਰਸੀ 18 ਜਿਹੜੀ ਰਵਿੰਦਰ ਗੁਸਾਈ ਮਰਡਰ ਕੇਸ ਉਹਦੀ ਕੱਲ ਇੱਥੇ 22 ਤਰੀਕ ਜਿਹੜੀ ਸੀਗੀ ਉਦੋਂ ਪੇਚੀ ਸੀਗੀ। ਸਾਰਿਆਂ ਨੂੰ ਲੈ ਕੇ ਨਹੀਂ ਆਏ, ਨਾ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ ਤੇ ਤਰਜੀਤ ਸਿੰਘ ਜਿੰਨੀ ਨੂੰ ਤਾਂ ਲੈ ਕੇ ਨਹੀਂ ਆਏ ਤਿੰਨਾਂ ਨੂੰ, ਬਾਕੀ ਸਾਰਿਆਂ ਜਿਹੜੇ ਮੈਕਸਿਮਮ ਸਿਕਿਉਰਿਟੀ ਜੇਲ੍ਹ ਚ ਉਹਨਾਂ ਸਾਰਿਆਂ ਨੂੰ ਲੈ ਕੇ ਆਏ ਸੀ। ਸੋ ਬਾਕੀ ਕੇਸਾਂ ਦੀ ਤਰੀਕ ਅੱਜ ਹੈ ਇੱਥੇ 23 ਮਈ ਤੇ ਉਹ ਫਿਰ ਕੱਲ੍ਹ ਵਾਲੀ ਵੀ ਤਰੀਕ ਉਹਨਾਂ ਨੂੰ ਨਾ ਲੈ ਕੇ ਆਉਣ ਦੇ ਕਾਰਨ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਲੰਬਾ ਲਟਕਾਉਣ ਵਾਸਤੇ ਪੇਸ਼ ਨਹੀਂ ਕਰਨਾ। ਜੇ ਹੁਣ 11 ਬੰਦੇ ਆ ਕਦੇ 4 ਜੇਲ੍ਹਾਂ ਦੇ ਵਿੱਚ ਰੱਖੇ ਹੋਏ ਆ, ਇੱਕ ਬੰਦਾ ਵੀ ਨਾ ਆਇਆ ਕਿਸੇ ਤਰੀਕ ਦੇ ਉੱਤੇ ਤੇ ਕੋਈ ਪ੍ਰੋਸੀਡਿੰਗ ਅੱਗੇ ਨਹੀਂ ਚੱਲਣੀ। ਸੋ ਇਹਨਾਂ ਦਾ ਵੀ ਇਹੀ ਕਾਰਨ ਬਣਿਆ ਕਿ ਅੱਜ ਬਾਕੀ ਕੇਸਾਂ ਦੀ ਤਰੀਕ ਹੈਗੀ ਆ ਉਹ ਉਹਦੇ ਨਾਲ ਹੀ ਅੱਜ ਤਰੀਕ ਜਿਹੜੀ ਪਾਤੀ ਤੇ ਆਲਰੇਡੀ ਇੱਕ ਚਲਾਨ ਆਲਰੇਡੀ ਆ ਚੁੱਕਿਆ ਜਿਹੜਾ ਉਹ ਸਾਨੂੰ ਵੀ ਮਿਲ ਚੁੱਕਿਆ ਰਵਿੰਦਰ ਗੁਸਾਈ ਵਾਲਾ ਮਰਡਰ ਕੇਸ। 4 ਚਲਾਨ ਉਹਨਾਂ ਨੇ ਇਹ ਨੈਬਸਨ ਟੂ ਕੋਰਟ ਕੀਤੇ ਆ, ਉਹਦੀਆਂ ਸਾਨੂੰ ਉਮੀਦ ਆ ਵੀ ਅੱਜ 4 ਕੇਸਾਂ ਦੀਆਂ ਜਿਹੜੀਆਂ 4 ਸੀਟੀਆਂ ਕਾਪੀਆਂ ਮਿਲਣਗੀਆਂ ਤੇ ਫਿਰ ਹੋਰ ਵੀ 2 ਕੇਸ ਹੈਗੇ ਹੋ ਸਕਦਾ ਉਹਨਾਂ ਦੀ ਵੀ 4 ਸੀਟ ਉਹ ਅੱਜ ਲੈ ਕੇ ਆਉਣ ਤੇ ਇਹੀ ਜਿਹੜੀ ਇਹਨਾਂ ਕੇਸਾਂ ਦੀ ਅਪਡੇਟ ਰਹੀ। ਵੈਸੇ ਕੇਸ ਜਿਹੜੇ ਹੈਗੇ ਆ ਉਹ ਸੇਮ ਕਾਪੀ ਪੇਸਟ ਜਿਹੜਾ ਹੈਗੀ ਸਾਰੀ ਕੌਂਸਪੀਰੇਸੀ ਹੈਗੀ ਆ। ਪੰਜਾਬ ਪੁਲਿਸ ਨੇ ਬਾਘਾ ਪੁਰਾਣਾ ਜਿਹੜੇ ਕੇਸ ਤੇ ਸਾਰੇ ਇਹਨਾਂ ਨੌਜਵਾਨਾਂ ਦੀ ਅਰੈਸਟ ਹੋਈ ਸੀ ਉੱਥੇ ਪੰਜਾਬੀ ਚ ਚਲਾਨ ਦਿੱਤਾ ਸੀ
ਇਹ ਮੈਨੂੰ ਲੱਗਦਾ NIA ਨੇ ਟ੍ਰਾਂਸਲੇਸ਼ਨ ਕਰਕੇ ਤੇ ਅੰਗਰੇਜ਼ੀ 'ਚ ਦੇ ਦਿੱਤਾ। ਬਹੁਤਾ ਫਰਕ ਨਹੀਂ ਹੈਗਾ ਕੋਈ, ਯਾਨੀ ਕਿ ਕੋਈ ਵੀ ਨਵੀਂ ਗੱਲ ਕੋਈ ਆਈ ਹੋਵੇ, ਸੇਮ ਉਹੀ ਗੱਲਾਂ ਜਿਹੜੀਆਂ 6 ਮਹੀਨੇ ਪਹਿਲਾਂ ਮੀਡੀਆ ਦੇ ਵਿੱਚ CM ਨੇ ਤੇ DGP ਨੇ ਕੀਤੀਆਂ ਸੀਗੀਆਂ, ਉਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਸਾਰੇ ਜਿਹੜੇ ਆ ਚਾਰਜਸ਼ੀਟ ਫਾਈਲ ਕੀਤੀ ਹੈ। ਹਾਂ, ਉਹ 'ਚ NIA ਵੱਲੋਂ ਥੋੜ੍ਹੀ ਉਹਨੂੰ ਸਪੈਸ਼ਲਾਈਜ਼ ਜਿਹਾ ਕਰ ਦਿੱਤਾ, ਥੋੜ੍ਹਾ ਜਿਹਾ ਵਿਸਥਾਰ ਦੇ ਵਿੱਚ ਕਰਤਾ, ਉਹ ਕਹਿ ਸਕਦੇ ਸੋਫਿਸਟੀਕੇਟਡ ਜਿਹਾ ਕਰਤਾ। ਬਾਕੀ ਫਰਕ ਕੋਈ ਨਹੀਂ, ਸਾਰੀ ਜਿਹੜੀ ਆ ਇਨਵੈਸਟੀਗੇਸ਼ਨ ਉਸੇ ਗਰਾਊਂਡ ਦੇ ਉੱਤੇ ਹੋਈ ਹੈ ਜਿਹੜਾ ਬਿਆਨ CM ਨੇ ਤੇ DGP ਨੇ ਜਿਹੜਾ ਦਿੱਤਾ। ਬਾਕੀ ਆਉਂਦੇ ਦਿਨਾਂ 'ਚ ਪਤਾ ਲੱਗੂਗਾ। ਅਜੇ ਤਾਂ ਚਾਰਜਸ਼ੀਟ ਫਾਈਲ ਹੋਈ ਹੈ, ਚਾਰਜ ਤੇ ਆਰਗੂ ਹੋਊਗਾ। ਚਾਰਜ ਤੇ ਆਰਗੂ ਹੋਣ ਤੋਂ ਪਹਿਲਾਂ ਅਜੇ ਤੱਕ ਸਾਨੂੰ ਜਿਹੜਾ ਇਤਲਾਹ ਮਿਲਿਆ ਉਹਦੀ ਕਾਪੀ ਪੂਰੀ ਨਹੀਂ ਮਿਲੀ ਹੈਗੀ, ਉਹਦੇ 'ਚ ਹੋਊਗਾ ਆਰਗੂਮੈਂਟ। ਇੱਕ ਖਾਸ ਜਿਹੜਾ ਪਿਛਲੇ ਦਿਨਾਂ 'ਚ ਵੀ ਦੇਖਣ ਨੂੰ ਆਇਆ ਜਾਂ ਸਾਰੇ ਬੰਦੀ ਸਿੰਘਾਂ ਨੂੰ ਪ੍ਰੋਬਲਮ ਆਉਂਦੀ ਹੈ, ਹੈਲਥ ਪੱਖ ਦੇ ਉੱਤੋਂ ਜਿਹੜਾ ਜੇਲ੍ਹਾਂ ਦੇ ਵਿੱਚ ਖਿਆਲ ਨਹੀਂ ਰੱਖਿਆ ਜਾਂਦਾ। ਇਸੇ ਤਰ੍ਹਾਂ ਭਾਈ ਰਮਨਦੀਪ ਸਿੰਘ ਬੱਗੇ ਵੱਲੋਂ ਮੈਂ ਕੱਲ੍ਹ ਐਪਲੀਕੇਸ਼ਨ ਲਾਈ ਆ ਕਿ ਉਹਦਾ ਪੇਟ ਦੀ ਤੇ ਚੈਸਟ ਦੇ ਵਿੱਚ ਪ੍ਰੋਬਲਮ ਹੈ, ਉਹ ਪੇਨ ਕਿਲਰ ਦੇ ਕੇ ਤੇ ਉਹ ਟ੍ਰੀਟ ਕਰ ਰਹੇ ਆ। ਤੇ ਹਦਾਇਤਾਂ ਕੀਤੀਆਂ ਜਾਣ ਸੁਪਰਡੈਂਟ ਨੂੰ ਕਿ ਉਹਨੂੰ ਜਿਹੜਾ ਆਊਟਸਾਈਡ ਜਾਂ ਖਾਸ ਤੌਰ ਤੇ PGI ਤੋਂ ਕੋਈ ਉਹਦਾ ਇਲਾਜ ਕਰਾਇਆ ਜਾਵੇ ਜਾਂ ਐਕਸਰੇ ਵਗੈਰਾ ਕਰਾਇਆ ਜਾਵੇ। ਸੋ ਉਹਦਾ ਨੋਟਿਸ ਹੋਇਆ ਜੇ ਸਟੂਡੈਂਟ ਤੇ NIA ਨੂੰ ਕੱਲ੍ਹ, ਉਹਦੇ ਤੇ ਵੀ ਅੱਜ ਜਿਹੜੀ ਸੁਣਵਾਈ ਜਿਹੜੀ ਹੋਣੀ ਹੈ, ਕਿਉਂਕਿ ਅੱਜ ਸਪੈਸ਼ਲੀ ਮੈਨਸ਼ਨ ਕੀਤਾ ਵੀ ਇਸੇ ਕੇਸ ਦੇ ਵਿੱਚ ਕੋਪੀਜ਼ ਭਾਈ ਹਰਮਿੰਦਰ ਸਿੰਘ ਮੈਤੀ ਉਹ ਚੜਾਈ ਕਰਕੇ ਕਾਲਜਾਂ ਕਰਕੇ ਕਿਉਂਕਿ ਉਹਨਾਂ ਨੂੰ ਮੈਡੀਕਲ ਜਿਹੜੀ ਟ੍ਰੀਟਮੈਂਟ ਸਹੀ ਵਕਤ ਤੇ ਸਹੀ ਨਹੀਂ ਦਿੱਤੀ ਗਈ। ਇਹ ਖਰਚਾ ਜਿਹੜਾ ਹੈਗਾ ਵੀ ਬਾਕੀਆਂ ਦੇ ਉੱਤੇ ਵੀ ਇਸ ਤਰ੍ਹਾਂ ਉਹਨਾਂ ਨੂੰ ਤੰਗ ਪਰੇਸ਼ਾਨ ਮੈਡੀਕਲੀ ਜਿਹੜਾ ਕੀਤਾ ਜਾਵੇ। ਬਾਕੀ ਹੋਰ ਬੰਦਿਆਂ ਦਾ ਵੀ ਇਹ ਸਮੇਂ-ਸਮੇਂ ਤੇ ਆਉਣਾ, ਇਹਦੇ ਵਾਸਤੇ ਅਵੇਅਰ ਵੀ ਹੋਣਾ ਚਾਹੀਦਾ। ਜੀ ਬਿਲਕੁਲ ਮੰਜਪੁਰ ਸਾਹਿਬ, ਜਿਵੇਂ ਤੁਸੀਂ ਦੱਸਦੇ ਹੋ ਕਿ ਜਿਹੜਾ ਗੁਸਾਈ ਮਰਡਰ ਕੇਸ ਹੈਗਾ ਉਹਦੀ ਜਿਹੜੀ ਚਾਰਜ ਸ਼ੀਟ ਹੈਗੀ ਆ ਉਹਦੀ ਕਾਪੀ ਤੁਹਾਨੂੰ ਮਿਲ ਚੁੱਕੀ ਹੈ। ਉਹਦੇ ਵਿੱਚ ਐਗਜ਼ੈਕਟਲੀ ਕੀ ਜਿਹੜੇ ਦੋਸ਼ ਨੇ ਉਹ ਲਾਏ ਗਏ ਨੇ, ਭਾਵੇਂ ਉਹ ਜਗਤਾਰ ਸਿੰਘ ਜੱਗੀ ਦਾ ਜਾਂ ਬਾਕੀ ਸਿੰਘਾਂ ਦੀ ਜਿਹੜੇ ਨੌਜਵਾਨ ਹੈਗੇ ਆ, ਸਿੱਖ ਨੌਜਵਾਨ, ਉਹਨਾਂ ਦੀ ਗੱਲ ਕਰਦੇ ਹਾਂ, ਐਗਜ਼ੈਕਟਲੀ ਕੀ ਚਾਰਜਿਸ ਲਾਏ ਗਏ ਨੇ? ਦੇਖੋ ਜੀ, ਚਾਰਜਿਸ ਦੀ ਰਿਕੁਐਸਟ ਕੀਤੀ ਹੈ ਕੋਰਟ ਨੂੰ ਲਾਉਣ ਦੀ। ਉਹਦੇ 'ਚ ਤਾਂ ਸਾਰਿਆਂ ਦੇ ਉੱਤੇ ਕ੍ਰਿਮੀਨਲ ਕੌਂਸਪੀਰੇਸੀ ਦੀ ਗੱਲ ਕੀਤੀ ਹੈ। ਇੱਕ ਕੌਂਸਪੀਰੇਸੀ ਹੋਈ ਜਿਹਦੇ ਵਿੱਚ ਬਾਹਰ ਬੈਠੇ UK ਤੋਂ ਗੁਰਸ਼ਰਨਜੀਤ ਸਿੰਘ, ਇਟਲੀ ਤੋਂ ਗੁਰਜਿੰਦਰ ਸਿੰਘ ਸ਼ਾਸਤਰੀ, ਆਸਟ੍ਰੇਲੀਆ ਤੋਂ ਗੁਰਜੰਟ ਸਿੰਘ ਢਿੱਲੋਂ, ਪਾਕਿਸਤਾਨ ਤੋਂ ਹਰਮੀਤ ਸਿੰਘ PhD, ਇਹ 4 ਜਿਹੜੇ ਬੰਦੇ ਬਾਹਰਲੇ ਦਿਖਾਏ ਗਏ ਆ। ਬਾਕੀ ਜਿਹੜੇ ਅਸੇਲੈਂਟ ਮੇਨ ਦਿਖਾਏ ਗਏ ਆ ਮੋਟਰਸਾਈਕਲ ਵਾਲੇ, ਉਹ ਹਰਦੀਪ ਸਿੰਘ ਤੇ ਰਮਨਦੀਪ ਸਿੰਘ ਨੂੰ ਦੇ ਤੌਰ ਤੇ ਦਿਖਾਏ ਗਏ ਆ ਵੀ ਇਹ ਦੋਨੇ ਗੋਲੀ ਮਾਰਨ ਵਾਲੇ ਆ। ਤੇ ਜਿਹੜੇ 120 ਦੇ ਵਿੱਚ ਬਾਕੀ ਰੱਖੇ ਗਏ ਆ, ਜਿਸ ਪਹਾੜ ਸਿੰਘ, ਮਲੂਕ ਤੇ ਪਰਵੇਜ਼ ਆ, ਇਹ 3 ਜਿਹੜੇ ਵਿਅਕਤੀ ਹੈਗੇ ਆ ਇਹ UP ਦੇ ਹੈਗੇ ਵੀ ਇਹਨਾਂ ਨੇ ਹਥਿਆਰ ਇਹਨਾਂ ਕੋਲੋਂ ਜਿਹੜੇ ਪਰਚੇਜ਼ ਕੀਤੇ। ਤੇ ਜਗਤਾਰ ਸਿੰਘ ਜੌਲ ਤੇ ਆ ਵੀ ਇਹਨੇ 2013 ਦੇ ਵਿੱਚ ਹਰਮਿੰਦਰ ਸਿੰਘ ਮਿੰਟੂ ਨੂੰ ਫਰਾਂਸ ਦੇ ਵਿੱਚ 3000 ਜਿਹੜੇ ਬ੍ਰਿਟਿਸ਼ ਜਿਹੜੇ ਪਾਉਂਡ ਆ ਉਹ ਦਿੱਤੇ ਆ। ਧਰਮਿੰਦਰ ਸਿੰਘ ਗੁਗਨੀ ਤੇ ਉਹਦਾ ਇੱਕ ਮੈਨੇਜਰ ਹੈਗਾ ਅਨੀਲ ਕਾਲਾ, ਉਹਨਾਂ ਨੇ ਹਥਿਆਰ ਮੁਹੱਈਆ ਕਰਾਇਆ ਰਮਨਦੀਪ ਸਿੰਘ ਨੂੰ। ਤੇ ਦੂਜੇ ਜਿਹੜੇ ਨੌਜਵਾਨ ਸ਼ੇਰੇ ਦੇ ਹੈਗੇ ਆ ਰਿਸ਼ਤੇਦਾਰ ਹੀ, ਇੱਕ ਮਨਿੰਦਰ ਸਿੰਘ, ਮਨਪ੍ਰੀਤ ਤੇ ਰਵੀਪਾਲ, ਉਹਨਾਂ ਨੇ ਉੱਥੇ ਉਹਨੂੰ ਸ਼ੇਰੇ ਨੂੰ ਫੈਸਿਲੀਟੇਟ ਕੀਤਾ ਪੈਸੇ ਦੇ ਪੱਖ ਤੋਂ ਜਾਂ ਹਥਿਆਰਾਂ ਦੇ ਪੱਖ ਤੋਂ। ਸੋ ਸਾਰੀ ਇਹਦੀ ਕੌਂਸਪੀਰੇਸੀ ਜਿਹੜੀ ਇਸ ਤਰ੍ਹਾਂ ਦਿਖਾਈ ਗਈ ਵੀ ਖਾਲਿਸਤਾਨ ਲਿਬਰੇਸ਼ਨ ਫੋਰਸ ਨੇ, ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਪਿਛਲਾ ਇਤਿਹਾਸ ਵੀ ਵਿੱਚ ਚਲਾਨ ਦੇ ਦਿੱਤਾ ਗਿਆ ਸੀਗਾ। ਬੁੱਧ ਸਿੰਘ ਵਾਲਾ ਸੀ, ਫਲਾਨਾ ਸੀ, ਮਨਮੀਤ ਸਿੰਘ ਸੀ, ਸ਼ੇਖੋਂ ਸੀ, ਉਹਨਾਂ ਤੋਂ ਬਾਅਦ ਫੇਰਿੰਗਾਂ ਨੇ ਰੀਆਰਗਨਾਈਜ਼ ਕਰਕੇ ਤੇ ਸਾਰੀ ਉਹ ਗੱਲ ਜਿਹੜੀ ਕਰਕੇ ਉਹਦੇ ਆਧਾਰ ਬਣਾਇਆ ਗਿਆ ਕਿ ਇਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਜਿਹੜੀ ਸੀਗੀ ਸਾਰੀ ਸਕੀਮ ਜਾਂ ਕੌਂਸਪੀਰੇਸੀ, ਉਹਦੇ ਤਹਿਤ ਹੀ ਇਹ ਸਾਰਾ ਕੁਝ ਜਿਹੜਾ ਕੀਤਾ ਗਿਆ। ਸੋ ਇਹਦੇ ਤੇ ਕੀ ਬਣਦਾ ਚਾਰਜਿਸ ਜਾਂ ਆਰਗੂ ਅਸੀਂ ਕਰਾਂਗੇ, ਕਿਉਂਕਿ ਸਪੈਸੀਫਿਕ ਕਈ ਵਿੱਚ ਗੱਲਾਂ ਹੈਗੀਆਂ ਜਿਨ੍ਹਾਂ ਦੇ ਉੱਤੇ ਅਸੀਂ ਆਰਗੂ ਕਰਾਂਗੇ ਚਾਰਜ ਟਾਈਮ ਵੀ ਕਿਹੜੇ ਤੇ ਕਿਹੜਾ ਚਾਰਜ ਨਹੀਂ ਲੱਗਣਾ ਚਾਹੀਦਾ। ਕਿਉਂਕਿ ਪ੍ਰਾਈਮਾ ਫੇਸੀ ਤਾਂ ਚਾਰਜ ਲੱਗਣੇ ਹੈਗੇ 302 ਦੇ ਮੇਨ ਹਰਦੀਪ ਸਿੰਘ ਤੇ ਰਮਨਦੀਪ ਸਿੰਘ ਤੇ। ਬਾਕੀ 120 ਵੀ ਕਿਸ ਤਰ੍ਹਾਂ ਉਹਨੂੰ ਕੀਤਾ ਜਾਊਗਾ ਕਿ ਕਿਉਂਕਿ ਕੋਈ ਉਹਨਾਂ ਦੀ ਮੀਟਿੰਗ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਸੀਕਿਊਸ਼ਨ ਦੱਸ ਸਕੀ ਵੀ ਹਾਂ ਉਹਨਾਂ ਨੇ ਕਿੱਥੇ ਸਾਜ਼ਿਸ਼ ਰਚੀ। ਜੇ ਸਾਜ਼ਿਸ਼ ਰਚੀ ਗਈ, ਬਾਹਰ ਰਚੀ ਗਈ, ਤਾਂ ਉਹਦੇ 'ਚ ਇਹਨਾਂ ਬੰਦੇ ਹੁਣ UP ਦੇ ਬੈਠੇ ਪਹਾੜ ਸਿੰਘ ਦਾ ਕੀ ਮਤਲਬ ਆ, UK ਦੇ ਵਿੱਚ ਬੈਠੇ ਗੁਰਸ਼ਰਨ ਸਿੰਘ ਵੀ ਨਾ ਕਿ ਉਹਨੂੰ ਕੀ ਪਤਾ ਵੀ ਉਹ ਕੀ ਸੋਚ ਰਿਹਾ ਐਜ਼ ਪਰ ਜੋ NIA ਚਲਾਨ ਹੈਗਾ। ਇਸ ਕਰਕੇ ਕਾਫੀ ਪੁਆਇੰਟ ਹੈਗੇ ਜਾਂ ਜਗਤਾਰ ਸਿੰਘ ਜੌਲ ਸ਼ੱਕ UK 'ਚ ਬੈਠਾ, ਪਰ ਪੰਜਾਬ ਦੇ ਵਿੱਚ ਬੈਠੇ ਬੰਦੇ ਜਾਂ ਮੋਟਰਸਾਈਕਲ ਵਾਲਿਆਂ ਨਾਲ ਉਹਨਾਂ ਦਾ ਕੀ ਲਿੰਕ ਆ,
ਕਿ ਉਹਨੇ ਉਹਨਾਂ ਨੂੰ ਪੈਸੇ ਦਿੱਤੇ, ਜਾਂ ਤਾਂ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਤੇ 2014 ਚ ਮੰਨ ਵੀ ਲਈਏ ਕਿ ਦਿੱਤੇ, ਉਹਦਾ ਇਹਨਾਂ ਜਿਹੜਾ ਕਤਲ ਹੈ ਉਹਨਾਂ ਦਾ ਕੀ ਲੈਣਾ ਦੇਣਾ ਹੈਗਾ। ਸੋ ਉਹ ਜਿਹੜਾ ਕਨਫੈਸ਼ਨ ਆ, ਜੇ ਜਗਤਾਰ ਸਿੰਘ ਜੌਹਲ ਦੀ ਸਪੈਸੀਫਿਕ ਗੱਲ ਕਰੀਏ ਤਾਂ ਉਹ 8/11/2017 ਦਾ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਕਨਫੈਸ਼ਨ ਨੂੰ ਆਧਾਰ ਬਣਾਇਆ ਗਿਆ ਵੀ ਉਹਨੇ ਇਹ ਗੱਲ ਕਹੀ ਸੀ ਵੀ ਹਾਂ ਜਗਤਾਰ ਸਿੰਘ ਜੌਹਲ ਨੇ ਮੈਨੂੰ 3000 ਰੁਪਇਆ ਦਿੱਤਾ ਸੀ। ਸੋ ਪੁਲਿਸ ਕੋਲ ਕੀਤਾ ਹੋਇਆ ਕਨਫੈਸ਼ਨ ਜਿਹੜਾ 25 ਐਵੀਡੈਂਸ ਐਕਟ ਦੇ ਤਹਿਤ ਕੋਈ ਮੰਨਣਯੋਗ ਨਹੀਂ ਹੈਗਾ, ਤੇ ਉਹਨੂੰ ਆਧਾਰ ਬਣਾ ਕੇ ਇਹਨਾਂ ਨੇ ਜੀ ਚਾਰਜਸ਼ੀਟ ਫਾਈਲ ਕਰਤੀ। ਬਾਕੀ ਕੁਛ ਜਿਹੜੇ ਵਿਟਨੈਸ, ਜਿਹੜੇ ਪ੍ਰੋਟੈਕਟਡ ਵਿਟਨੈਸ ਡਿਕਲੇਅਰ ਕੀਤੇ ਐਨਆਈਏ ਨੇ, ਉਹਦੇ ਉੱਤੇ ਅਜੇ ਕੋਲ ਚਾਰਜ ਹੋਣਾ ਬਾਕੀ ਆ ਵੀ ਇਹ ਰੱਖਣੇ ਆ ਪ੍ਰੋਟੈਕਟਡ ਵਿਟਨੈਸ, ਇਹਨਾਂ ਦੇ ਨਾਂ ਕੰਸੀਲ ਕਰਨੇ ਆ ਜਾਂ ਐਡਰੈਸ ਕੰਸੀਲ ਕਰਨੇ ਆ। ਐਨਆਈਏ ਨੇ ਸਾਰਾ ਐਵੀਡੈਂਸ ਹੀ ਉਹਨਾਂ ਦਾ ਜਿਹੜਾ ਕੰਸੀਲ ਕੀਤਾ ਹੋਇਆ, ਤੋ ਇਹਦੇ ਉੱਤੇ ਜੇ ਆਰਗੂ ਹੋਣ ਤੋਂ ਬਾਅਦ ਜਦੋਂ ਇਹ ਫਾਈਨਲ ਹੋਊਗਾ ਫੇਰ ਚਾਰਜ ਦੇ ਉੱਤੇ ਜਿਹੜੀ ਗੱਲ ਆਊਗੀ ਵੀ ਚਾਰਜ ਕੀ, ਕਿਹਦੇ ਤੇ ਕੀ ਫਰੇਮ ਹੁੰਦਾ ਨਹੀਂ ਹੁੰਦਾ, ਉਹ ਆਰਗੂ ਹੋਊਗਾ ਤੇ ਕੋਰਟ ਫੈਸਲਾ ਜਿਹੜੀ ਉਹ ਕਰੂਗੀ। ਜੀ ਬਿਲਕੁਲ ਮੰਜਪੁਰ ਸਾਹਿਬ, ਜਿਵੇਂ ਤੁਸੀਂ ਇਸ ਕੇਸ ਦੀਆਂ ਜਿਹੜੀਆਂ ਡਿਟੇਲਸ ਨੇ ਉਹ ਸਾਂਝੀਆਂ ਕੀਤੀਆਂ ਨੇ, ਤੇ ਜਿਹੜੀ ਅੱਜ ਤੇ ਸਾਡੀ ਇੱਥੇ 23 ਤਰੀਕ ਨੂੰ ਜਦੋਂ ਅਸੀਂ ਦੇਖਦੇ ਹਾਂ ਜਿਹੜੀ ਸੁਣਵਾਈ ਹੋਣੀ ਹੈ ਅਦਾਲਤ ਦੇ ਵਿੱਚ, ਤੇ ਉਹਦੇ ਵਿੱਚੋਂ ਜੇ ਬਾਕੀ ਕੇਸਾਂ ਦੀਆਂ ਜਿਹੜੀਆਂ 3-4 ਕੇਸ ਹੈਗੇ ਆ ਉਹਨਾਂ ਦੀਆਂ ਚਾਰਜ ਸ਼ੀਟ ਸਾਹਮਣੇ ਆਉਂਦੀਆਂ ਨੇ ਤੇ ਕੀ ਡਿਟੇਲਸ ਉਹਦੇ ਵਿੱਚ ਸਾਹਮਣੇ ਆਉਂਦੀਆਂ ਨੇ, ਉਹਨਾਂ ਦੀਆਂ ਜਿਹੜੀਆਂ ਫਾਈਂਡਿੰਗਸ ਹੋਣਗੀਆਂ ਉਹਦੇ ਤੇ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸੋ ਅੰਤਲੇ ਪਾਰਟ ਦੇ ਵਿੱਚ ਸ਼ੋਅ ਦੇ ਵਿੱਚ ਮੈਂ ਤੁਹਾਡੀ ਜਿਹੜੀ ਰੀਸੈਂਟਲੀ ਹੁਣ ਇੱਥੇ ਕੈਨੇਡਾ ਦੀ ਜਿਹੜੀ ਫੇਰੀ ਸੀ, ਜਿੱਥੇ ਤੁਸੀਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਜਿਹੜਾ ਇੱਕ ਵੱਡਾ ਇਕੱਠ, ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਇਕੱਠ ਹੁੰਦਾ, ਉਹਦੇ ਵਿੱਚ ਤੁਸੀਂ ਸੰਬੋਧਨ ਵੀ ਕੀਤਾ, ਤੇ ਓਵਰਆਲ ਜਦੋਂ ਤੁਸੀਂ ਬਾਹਰ ਇੱਥੇ ਕੈਨੇਡਾ ਦੇ ਵਿੱਚ ਜਾਂ ਯੂਰਪ ਦੀ ਜਿਹੜੀ ਤੁਹਾਡੀ ਫੇਰੀ ਸੀ ਉਸ ਬਾਰੇ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੂੰਗਾ। ਕਿਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੋਇਆ, ਕਿਵੇਂ ਦਾ ਸਿੱਖ ਸੰਗਤਾਂ ਦੇ ਵਿੱਚੋਂ ਤੁਹਾਨੂੰ ਜਿਹੜਾ ਰਿਸਪੌਂਸ ਹੈਗਾ ਉਹ ਮਿਲਿਆ ਜਦੋਂ ਤੁਸੀਂ ਇਹਨਾਂ ਸਾਰੇ ਕੇਸਾਂ ਨੂੰ, ਸਿੱਖ ਨੌਜਵਾਨਾਂ ਦੇ ਕੇਸਾਂ ਨੂੰ ਡੀਲ ਕਰ ਰਹੇ ਹੋ? ਦੇਖੋ, ਇਹਦਾ ਹਰੇਕ ਕੋਈ ਆਪੋ ਆਪਣੀ ਜਗ੍ਹਾ ਤੇ, ਮੈਂ ਕੋਈ ਖਾਸ ਨਹੀਂ ਕਰ ਰਿਹਾ, ਹਰੇਕ ਕੋ ਆਪਣੇ ਆਪਣੀ ਜਗ੍ਹਾ ਜਿੰਨਾ ਬਣਦਾ ਵੇਖਿਆ ਤੇ ਜੋ ਵੀ ਸਮਰੱਥਾ ਉਹ ਕਰ ਰਿਹਾ, ਕੋਈ ਮੀਡੀਆ ਚ ਕਰ ਰਿਹਾ, ਕੋਈ ਲੀਗਲ, ਕੋਈ ਉਸ ਤਰ੍ਹਾਂ। ਤੇ ਉਹਦੇ ਚ ਇਹੀ ਜਿਹੜੀ ਇਹਦੀ ਗੱਲ ਠੀਕ ਸੀਗਾ ਸਾਰਾ। ਇਹ ਥੋੜਾ ਜੇ ਨਿੱਜੀ ਤੌਰ ਤੇ ਦੇਖੀਏ ਤੇ ਇੱਕ ਰਿਲੈਕਸ ਟਾਈਮ ਵੀ ਕਹਿ ਸਕਦੇ ਹੋ ਤੁਸੀਂ, ਇੰਨੇ ਭੱਜ ਦੌੜ ਦੇ ਵਿੱਚੋਂ ਜਾ ਕੇ। ਦੂਜਾ ਹੈ ਵੀ ਉੱਥੇ ਜਿਹੜਾ ਐਨਵਾਇਰਮੈਂਟ ਹੈਗਾ ਸਾਫ਼ ਸੁਥਰਾ ਹੈਗਾ। ਸਾਡੇ ਇੱਥੇ ਖਾਸ ਤੌਰ ਤੇ ਲੁਧਿਆਣੇ ਤਾਂ ਦੁਨੀਆ ਦੇ ਪੋਲਿਊਟਡ ਸ਼ਹਿਰਾਂ ਦੇ ਵਿੱਚ ਬੈਠੇ ਜਾ ਕੇ ਤੇ ਵੈਨਕੂਵਰ, ਸਰਦੀ ਵਰਗੇ ਬਿਲਕੁਲ ਦੁਨੀਆ ਦੇ ਇਹ ਸਾਫ਼ ਸੁਥਰੇ ਸ਼ਹਿਰਾਂ 'ਚ ਜਾ ਕੇ ਵੈਸੇ ਇੱਕ ਸਾਹ ਸੌਖਾ ਕਹਿ ਸਕਦੇ ਹੋ ਤੁਸੀਂ ਹੁੰਦਾ। ਤੇ ਵੀ ਲੋਕ ਉੱਥੇ ਸਾਡੇ ਵੀ ਜਿਹੜੇ ਹੈਗੇ ਡਿਸਿਪਲਨ ਲਾਈਫ ਹੈਗੀ ਆ ਉਹਨਾਂ ਦੀ, ਤੇ ਇੱਥੇ ਜਿਹੜੇ ਡਿਸਿਪਲਨ ਉਸ ਤਰ੍ਹਾਂ ਨਹੀਂ ਹੈਗਾ, ਕਿਉਂਕਿ ਇੱਥੇ ਇਹ ਬਹੁਤ ਸਾਰੇ ਪੋਲੀਟੀਕਲ ਤੇ ਸੋਸ਼ਲ ਰੀਜਨ ਹੈਗੇ ਆ ਜਿਹਦੇ ਕਰਕੇ ਉਸ ਤਰ੍ਹਾਂ ਦਾ ਨਹੀਂ ਬਣਦਾ। ਉੱਥੇ ਥੋੜਾ ਜਿਹਾ ਇਹ ਆ ਵੀ ਮਾਹੌਲ ਪੋਲੀਟੀਕਲੀ ਤੇ ਸੋਸ਼ਲੀ ਠੀਕ ਹੋਣ ਕਰਕੇ ਤੇ ਥੋੜਾ ਉੱਥੇ ਵਧਣ ਫੁੱਲਣ ਤੇ ਵਿਕਸਣ ਦੀ ਜਿਹੜੀ ਗੱਲ ਹੈਗੀ ਮੈਂ ਸਮਝਦਾ ਉੱਥੇ ਕਾਫੀ ਜਿਹੜੀ ਹੈਗੀ ਆ। ਇੱਥੇ ਥੋੜੀ ਜਿਹੀ ਦਬਾਅ ਦੇ ਵਿੱਚ, ਇੱਕ ਪ੍ਰੈਸ਼ਰ ਦੇ ਵਿੱਚ ਆ ਲਾਈਫ। ਪਰ ਇੱਕ ਚੰਗਾ ਸਾਰਿਆਂ ਦਾ, ਵੀਰਾਂ ਦਾ, ਬਾਹਰ ਆਇਆ ਧੰਨਵਾਦ ਜਿਨ੍ਹਾਂ ਨੇ ਸਪੋਰਟ ਕੀਤੀ ਇਸ ਵਾਸਤੇ, ਤੇ ਇੱਕ ਚੰਗਾ ਜਿਹੜਾ ਦੁਨੀਆ ਦਾ ਦੂਜਾ ਕੋਨਾ ਦੇਖਣ ਦਾ ਸਬੱਬ ਹੋਇਆ। ਸੋ ਸਾਰੇ ਹੀ ਲੱਗੇ ਹੋਏ ਨੇ। ਇਹ ਆ ਵੀ ਚੰਗਾ ਹੈਗਾ ਸਾਨੂੰ ਇੱਥੇ ਵੀ, ਹਰ ਜਗ੍ਹਾ ਜਿੱਥੇ ਵੀ ਸਿੱਖ ਹੋਵੇ, ਸਿੱਖ ਦਾ ਤਾਂ ਵੈਸੇ ਹੀ ਜਿਹੜਾ ਫਰਜ਼ ਬਣਦਾ ਕੋਈ ਡਿਸਿਪਲਿਨ ਲਾਈਫ ਜਿਹੜੀ ਆਪਣੀ ਜਿਹੜੀ ਜੀਵੇ, ਤੇ ਜਿਹੜੇ ਉੱਥੇ ਜੀ ਰਹੇ ਨੇ ਉਹਨਾਂ ਦੇ ਵਧੀਆ ਗੱਲ ਆ। ਇੱਥੇ ਵਾਲਿਆਂ ਨੂੰ ਵੀ ਆਪਣੀ ਲਾਈਫ ਡਿਸਿਪਲਿਨ ਤੇ ਜਿਹੜੀ ਲਿਆਉਣੀ ਚਾਹੀਦੀ ਹੈ, ਫੇਰ ਹੀ ਅਸੀਂ ਕੋਈ ਦੁਨੀਆ ਦੇ ਸਾਹਮਣੇ ਇੱਕ ਮਿਸਾਲ, ਨਮੂਨਾ ਤੇ ਇੱਕ ਚੰਗਾ ਦੁਨੀਆ ਦੇ ਵਾਸਤੇ ਇੱਕ ਸੰਦੇਸ਼ ਦੇ ਸਕਣ ਦੇ ਵਿੱਚ ਕਾਮਯਾਬ ਹੋਵਾਂਗੇ। ਜੀ ਮੰਜਪੁਰ ਸਾਹਿਬ, ਜਿਹੜੀਆਂ ਪੰਥਕ ਐਕਟੀਵਿਟੀਜ਼ ਹੁੰਦੀਆਂ ਨੇ ਉਹ ਉੱਥੇ ਗਰਾਊਂਡ ਲੈਵਲ ਤੇ ਜਿਹੜੇ ਲੋਕ ਕੰਮ ਕਰ ਰਹੇ ਆ, ਤੁਸੀਂ ਜਾਂ ਬਾਕੀ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਨੇ ਪੰਜਾਬ ਦੇ ਵਿੱਚ, ਇੱਕ ਸਰਕਾਰੀ ਦਬਾਅ ਦੇ ਹੇਠ ਕੰਮ ਕਰਨਾ ਵੀ ਕਾਫੀ ਔਖਾ ਹੁੰਦਾ। ਇੱਥੇ ਭਾਵੇਂ ਉਹ ਨਾਰਥ ਅਮਰੀਕਾ ਦੇ ਵਿੱਚ ਹੋਵੇ ਜਾਂ ਯੂਰਪ ਦੇ ਵਿੱਚ ਹੋਵੇ, ਜਿਹੜਾ ਸਿੱਧਾ ਸਰਕਾਰੀ ਦਖਲ ਹੈਗਾ ਉਹ ਨਹੀਂ ਦੇਖਣ ਨੂੰ ਮਿਲਦਾ। ਤੁਸੀਂ ਆਜ਼ਾਦੀ ਦੇ ਨਾਲ ਜਿਹੜੀ ਆਪਣੀ ਗੱਲ ਹੈਗੀ ਹੈ ਉਹ ਕਹਿ ਸਕਦੇ ਹੋ। ਸੋ ਇਹਨਾਂ ਦੋਵਾਂ ਥਾਵਾਂ ਦਾ ਜਿਹੜਾ ਕੰਪੈਰੀਜ਼ਨ ਹੈਗਾ ਇੱਕ ਸਿੱਖ ਐਕਟਿਵਿਸਟ ਹੋਣ ਦੇ ਨਾਤੇ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਫਰਕ ਕੀ ਮਹਿਸੂਸ ਕੀਤਾ ਪੰਜਾਬ ਦੇ ਵਿੱਚ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਦੇ ਵਿੱਚ, ਜਾਂ ਸਰਕਾਰੀ ਦਬਾਅ ਦੇ ਹੇਠ, ਤੇ ਇੱਧਰ ਬਾਹਰ ਜਿਹੜੀਆਂ ਐਕਟੀਵਿਟੀਜ਼ ਚੱਲ ਰਹੀਆਂ ਨੇ, ਜਾਂ ਇਹਨਾਂ ਦੋਵਾਂ ਦਾ ਜਿਹੜਾ ਰੋਲ ਹੈਗਾ ਉਹਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? ਦੇਖੋ, ਇਹਦੇ ਵਿੱਚ ਤਾਂ ਇੱਕ ਮੈਂ ਸੋਚਦਾ ਵੀ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈਗਾ।
ਕਿਉਂਕਿ ਇੱਥੋਂ ਦੀਆਂ ਗਰਾਊਂਡ ਰਿਐਲਿਟੀਜ਼ ਹੋਰ ਤਰ੍ਹਾਂ ਦੀਆਂ ਹੈਗੀਆਂ। ਉੱਥੇ ਬੈਠੇ ਕਈ ਵਾਰੀ ਲੱਗਦਾ ਹੁੰਦਾ ਵੀ ਪੰਜਾਬ ਵਾਲੇ ਆਹ ਨਹੀਂ ਕਰਦੇ, ਉਹ ਨਹੀਂ ਕਰਦੇ, ਜਾਂ ਇਸ ਤਰ੍ਹਾਂ ਕਰਨਾ ਚਾਹੀਦਾ, ਜਾਂ ਆਪਣੇ ਬਲੂ ਪ੍ਰਿੰਟ ਦਿੰਦੇ ਆ ਵੀ ਇਸ ਤਰ੍ਹਾਂ। ਪਰ ਉੱਥੇ ਜਿਹੜੇ ਸੁਹਿਰਦ ਸੱਜਣ ਹੈਗੇ, ਜਿਹੜੇ ਸਮਝਦੇ ਆ, ਉਹ ਆਪ ਕਹਿੰਦੇ ਆ ਵੀ ਹਾਂਜੀ ਜਿਹੜਾ ਪੰਜਾਬ ਦੇ ਵਿੱਚ ਗਰਾਊਂਡ ਰਿਐਲਿਟੀਜ਼ ਮੁਤਾਬਕ ਤੁਸੀਂ ਵੀ ਕੰਮ ਕਰ ਸਕਦੇ ਹੋ। ਅਸੀਂ ਤਾਂ ਜਿਹੜੇ ਹੁਣ ਬਹੁਤਾ ਕਰਕੇ ਜਿਹੜੇ ਉੱਥੋਂ ਦੇ ਬੌਲ ਆ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਪੋਜ਼ਿਟਿਵ ਕਹਿ ਸਕਦੇ ਹੋ ਤੁਸੀਂ ਹੈਗਾ ਵੀ, ਕਿਉਂਕਿ ਉਹ ਸਮਝਦੇ ਇੱਥੇ ਆਏ ਨਹੀਂ, ਇੱਥੇ ਕਿਵੇਂ ਦਾ ਹੈਗਾ, ਸੁਣੀਆਂ ਸੁਣਾਈਆਂ ਗੱਲਾਂ ਜਾਂ ਦੇਖੀਆਂ ਗੱਲਾਂ ਦੇ ਆਧਾਰ ਦੇ ਉੱਤੇ ਉਹ ਕਰਦੇ ਆ। ਪਰ ਉਹ ਹੋਰ ਵੀ ਸਮਝਣ ਲੱਗਿਆ ਵੀ ਉੱਥੋਂ ਦੀ ਗਰਾਊਂਡ ਰਿਐਲਿਟੀਜ਼ ਵੱਖਰੀਆਂ ਹੈ। ਬਸ ਜਿੱਥੋਂ ਤੱਕ ਫਰਕ ਹੈਗਾ ਮੈਂ ਸਮਝਦਾ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈਗਾ। ਉਹ ਵੀ ਕਿਸੇ ਨਾ ਕਿਸੇ ਇੱਕ ਕਾਨੂੰਨ ਦੇ ਉਹਨਾਂ ਦੇ ਉੱਤੇ ਕਹਿ ਸਕਦੇ ਹੋ ਕਿ ਮਿੱਠਾ ਡੰਡਾ ਵੀ ਹੈਗਾ ਬਾਹਰ ਵਾਲਿਆਂ ਤੇ ਇਹ ਵੀ ਹੈ ਨਹੀਂ ਵੀ ਉਹ ਉੱਥੋਂ ਦੇ ਬਿਲਕੁਲ ਕਾਨੂੰਨ ਤੌਰ ਤੇ ਜਾ ਕੇ ਕਰਦੇ। ਉਹ ਬਹੁਤ ਕਾਨੂੰਨ ਦੀ, ਮੈਂ ਕਹਿੰਦਾ ਵੀ ਜਿਵੇਂ ਮੈਂ ਗੱਲ ਕੀਤੀ ਡਿਸਿਪਲਨ, ਕਾਨੂੰਨ ਦੀ ਪਾਲਣਾ ਦੇ ਵਿੱਚ ਸਾਡੇ ਨਾਲੋਂ ਬਹੁਤ ਜ਼ਿਆਦਾ ਅੱਗੇ ਆ। ਕਈ ਵਾਰੀ ਜਿਹੜੀਆਂ ਗੱਲਾਂ ਆਪਾਂ ਠੀਕ ਆ ਵੀ ਉੱਥੇ ਜਿਹੜਾ ਪੋਲੀਟੀਕਲ ਕਲਚਰ ਹੈਗਾ ਉਹ ਵੱਖਰਾ ਹੋਣ ਕਰਕੇ ਉਹ ਜਿਹੜੀਆਂ ਉਹਨਾਂ ਦੁਆਰਾ ਕੀਤੀਆਂ ਜਾਂਦੀਆਂ ਗੱਲਾਂ ਹੈਗੀਆਂ ਉੱਥੇ ਇੰਨੀਆਂ ਚੁਭਵੀਆਂ ਉੱਥੋਂ ਦੇ ਸਿਸਟਮ ਨੂੰ ਨਹੀਂ ਲੱਗਦੀਆਂ, ਤੇ ਇੱਥੋਂ ਵਾਲੇ ਜਿਹੜੇ ਸਿਸਟਮ ਨੂੰ ਜਿਹੜਾ ਉਹ ਗੱਲਾਂ ਚੁਭਵੀਆਂ ਮਹਿਸੂਸ ਹੁੰਦੀਆਂ। ਜਾਂ ਸਾਡਾ ਇੱਥੇ ਸੋਸ਼ਲ ਸੈਟਅਪ ਹੀ ਜਿਹੜਾ ਇਸ ਤਰ੍ਹਾਂ ਦਾ ਹੈਗਾ, ਕੋਈ ਸਹਿਣਸ਼ੀਲਤਾ ਦੀ, ਕੋਈ ਮਾੜੀ ਜਿਹੀ ਗੱਲ ਕਰਦਾ ਤੇ ਉਹਨੂੰ ਵੱਡਾ ਬਣਾ ਕੇ ਦੇਸ਼ ਦੇ ਵਿਰੁੱਧ ਜਾਂ ਦੇਸ਼ ਦੀ ਗਦਾਰੀ ਦੀ ਗੱਲ ਕੀਤੀ ਜਾਂਦੀ ਆ। ਖਾਲਿਸਤਾਨ ਦੀ ਕਿਸੇ ਦੇ ਰੂਪ 'ਚ ਗੱਲ ਕਰੀਏ ਆਪਾਂ ਸਪਸ਼ਟ ਸ਼ਬਦਾਂ ਦੇ ਵਿੱਚ, ਉੱਥੋਂ ਦਾ ਕਲਚਰ ਤੇ ਉੱਥੋਂ ਦਾ ਪੋਲੀਟੀਕਲ ਜਿਹੜਾ ਹੈਗਾ ਵੀ ਉਹ ਕਹਿੰਦੇ ਆ ਵੀ ਲੀਗਲ ਸਿਸਟਮ ਵੀ ਜੇ ਕੋਈ ਗੱਲ ਕਰਦਾ ਹੈਗਾ ਗਲਤ ਨਹੀਂ ਹੈਗਾ। ਇੱਥੇ ਵੀ ਇਸ ਤਰ੍ਹਾਂ ਹੀ ਆ। ਇੱਥੇ ਵੀ ਜਿਹੜਾ ਕਾਨੂੰਨ ਤਾਂ ਕੋਈ ਮਨਾ ਨਹੀਂ ਕਰਦਾ ਖਾਲਿਸਤਾਨ ਦੀ ਗੱਲ ਕਰਨ ਤੋਂ, ਨਾ ਸੰਵਿਧਾਨ ਕਰਦਾ ਆਪਣੀ ਗੱਲ ਰੱਖ ਸਕਦੇ ਹੋ। ਉੱਥੇ ਵੀ ਬਿਨਾਂ ਵਾਇਲੈਂਸ ਤੋਂ ਰੱਖ ਸਕਦੇ ਹੋ, ਇੱਥੇ ਵੀ ਬਿਨਾਂ ਵਾਇਲੈਂਸ ਤੋਂ। ਹਾਂ, ਇੰਪਲੀਮੈਂਟੇਸ਼ਨ ਦੇ ਵਿੱਚ ਫਰਕ ਆ, ਕਿਉਂਕਿ ਜਿਹੜੇ ਸਿਆਸੀ ਲੋਕ ਹੈਗੇ ਆ ਉਹਦੀ ਇੰਟਰਪ੍ਰੀਟੇਸ਼ਨ ਆਪਣੇ ਸਿਆਸੀ ਮੁਫਾਦਾਂ ਦੇ ਵਜ੍ਹਾ ਦੇ ਕਰਕੇ ਇੱਥੇ ਹੋਰ ਕਰ ਲੈਂਦੇ ਆ। ਮੈਂ ਸਮਝਦਾ ਹੁਣ ਉੱਥੇ ਵੀ ਕਰਨ ਲੱਗ ਪਿਆ, ਕਿਉਂਕਿ ਉੱਥੇ ਵੀ ਹੁਣ ਜਦੋਂ ਸਟੇਜ ਤੇ ਮਗਰ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਸੀ ਤਾਂ ਕੋਈ ਵੀ ਜਿਹੜੇ MP ਜਿਹੜੇ ਸੀ ਵੈਨਕੂਵਰ ਸਨ ਦੇ ਵਿੱਚ ਨਿਊਜ਼ ਵੀ ਲੱਗੀ ਸੀ, ਜਿਹੜੇ ਕੰਜ਼ਰਵੇਟਿਵ ਦੇ ਨਾਲ ਸੰਬੰਧਿਤ ਜਿਹੜੇ ਸੀਗੇ ਲੀਡਰ ਉਹ ਆਏ ਨਹੀਂ ਸਟੇਜ ਤੇ ਵੀ ਮਗਰ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੈਗਾ। ਜਾਂ ਮੇਰਾ ਵੀ ਕਹਿ ਸਕਦੇ ਹੋ ਸਤਿਕਾਰ ਕਰਨ ਨੂੰ ਵੀਰਾਂ ਭਰਾਵਾਂ ਨੇ ਯਤਨ ਕੀਤਾ ਸੀ ਉੱਥੇ ਬ੍ਰਿਟਿਸ਼ ਕੋਲੰਬੀਆ ਪਾਰਲੀਮੈਂਟ ਦੇ ਵਿੱਚ ਵਿਕਟੋਰੀਆ। ਉਹ ਵੀ ਸਮੇਂ ਦੇ ਸਮੇਂ ਜਿਹੜਾ ਉੱਥੋਂ ਦੀ NDP ਸਰਕਾਰ ਨੇ ਜਾਂ ਵਿੱਚੋਂ ਬੰਦਿਆਂ ਨੇ ਕਿਸ ਤਰ੍ਹਾਂ ਉਹ ਕੈਂਸਲ ਕਰਤਾ ਵੀ ਨਹੀਂ ਇਹ ਅੱਤਵਾਦੀਆਂ ਦਾ, ਟੈਰਰਿਜ਼ਮ ਦਾ ਜਾਂ ਪੋਲੀਟੀਕਲ ਬੰਦਿਆਂ ਦਾ ਵਕੀਲ ਹੈਗਾ, ਇਹਦਾ ਇੱਥੇ ਸਨਮਾਨ ਕਰਨਾ ਜਿਹੜਾ ਉਹ ਜਾਊਗਾ। ਸੋ ਮੈਂ ਸਮਝਦਾ ਵੀ ਕੋਈ ਬਾਹਲਾ ਫਰਕ ਨਹੀਂ ਹੈਗਾ, ਸਿਰਫ ਉੱਥੋਂ ਦੇ ਪੋਲੀਟੀਕਲ ਸਿਸਟਮ ਕਲਚਰ ਦੇ ਵਿੱਚ ਇੱਥੋਂ ਫਰਕ ਆ। ਇੱਥੇ ਮੁਫਾਦਾਂ ਦੇ ਕਰਕੇ ਸਾਨੂੰ ਦਵਾਇਆ ਜਾਂਦਾ, ਉੱਥੇ ਵੀ ਮੈਂ ਸਮਝਦਾ ਕਈ ਪਾਬੰਦੀਆਂ ਉੱਥੇ ਜ਼ਿਆਦਾ ਹੈਗੀਆਂ ਇੱਥੇ ਨਾਲੋਂ, ਕਿਉਂਕਿ ਕਈ ਮੇਰੇ ਵੀਰ ਭਰਾ ਉੱਥੇ ਮਿਲੇ ਜਿਹੜੇ ਮੰਨ ਕੇ ਚਲੋ ਕੈਨੇਡਾ ਤੋਂ ਅਮਰੀਕਾ ਏਅਰ ਫਲਾਈ ਨਹੀਂ ਕਰ ਸਕਦੇ, ਕਈ ਜਾ ਹੀ ਨਹੀਂ ਸਕਦੇ, ਕਈ ਉੱਥੋਂ ਪਾਕਿਸਤਾਨ ਨਹੀਂ ਜਾ ਸਕਦੇ, ਕਈਆਂ ਦੀ ਪਾਬੰਦੀ, ਕਈਆਂ ਨੇ ਅਮਰੀਕਾ ਦੇ ਪ੍ਰੋਪਰਟੀਆਂ ਲਈਆਂ ਹੋਈਆਂ ਉੱਥੇ ਨਹੀਂ ਜਾ ਸਕਦੇ, ਕਈਆਂ ਬੰਦਿਆਂ ਨੂੰ ਉੱਥੇ ਟਾਈਮ ਟੂ ਟਾਈਮ ਸੱਦ ਕੇ ਪੁੱਛਗਿੱਛ ਏਜੰਸੀਆਂ ਵੱਲੋਂ ਜਿਹੜੀ ਕੀਤੀ ਜਾਂਦੀ। ਸੋ ਸਾਰੀਆਂ ਗੱਲਾਂ ਜਿਹੜੀ ਕਾਨੂੰਨ ਹਰੇਕ ਮੁਲਕ ਦਾ ਆਪਣਾ ਹੈਗਾ ਉਹਦੇ ਮੁਤਾਬਕ ਉਹ ਯਾਨੀ ਕਿ ਜਿਹੜੀ ਅਸੀਂ ਬੇਮੁਲਕੇ ਬੈਠੇ ਆ ਧਰਤੀ ਦੇ ਸਾਰੇ ਕੋਨਿਆਂ ਦੇ ਉੱਤੇ ਛਾਏ ਹੋਏ, ਸੋ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਮੈਂ ਸਮਝਦਾ ਸਾਰੇ ਮੁਲਕ ਜਿਹੜਾ ਵਰਤਣਾ ਚਾਹੁੰਦੇ ਆ। ਇਹ ਪਰ ਸਾਨੂੰ ਆਪਣੇ ਗੁਰੂ ਦੇ ਸਿਧਾਂਤਾਂ ਦੇ ਖੜ ਕੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੋਏ ਜਿਹੜਾ ਆਪਣਾ ਕੋਈ ਐਸਾ ਸਥਾਨ ਜਿਹੜਾ ਬਣਨਾ ਚਾਹੀਦਾ ਜਿਹਦੇ ਕਰਕੇ ਸਾਡੀ ਵਕਤ ਜਿਹੜੀ ਆ ਇੱਕ ਕੌਮ ਵਜੋਂ ਮੁਲਕ ਸਾਨੂੰ ਸਤਿਕਾਰ ਦੇਣ। ਠੀਕ ਆ, ਬਹੁਤ ਸਤਿਕਾਰ ਹੈਗਾ, ਪਰ ਮੈਂ ਦੇਖਿਆ ਉੱਥੇ ਵੈਨਕੂਵਰ ਤੋਂ ਟੋਰਾਂਟੋ ਬਾਏ ਏਅਰ ਜਾਣ ਤੇ ਵੀ ਕਈ ਵੀਰਾਂ ਦੇ ਉੱਤੇ ਪਾਬੰਦੀ ਆ। ਇਹ ਦੱਸੋ ਹੁਣ ਇੱਥੇ ਸਾਡੇ ਦਾ ਕੋਈ ਦਿੱਲੀੋਂ ਕਲਕੱਤੇ ਜਾਣ ਤੇ ਕੋਈ ਪਾਬੰਦੀ ਨਹੀਂ। ਸੋ ਕੁਝ ਗੱਲਾਂ ਉੱਥੇ ਦੀਆਂ ਬਹੁਤ ਜ਼ਿਆਦਾ ਪ੍ਰੈਸ਼ਰ ਵੀ ਹੈਗੇ ਆ ਕਈ ਤਰ੍ਹਾਂ ਦੇ, ਜਿਹਨੂੰ ਉਹ ਬਹੁਤ ਸਮੂਥਲੀ ਲੈ ਜਾਂਦੇ ਆ। ਇੱਥੇ ਉਹ ਗੱਲਾਂ ਉਸ ਤਰ੍ਹਾਂ ਨਹੀਂ ਹੈਗੀਆਂ, ਕਈ ਇੱਥੇ ਕਈ ਜ਼ਿਆਦਾ ਹੈਗੀਆਂ ਇੱਥੇ, ਕਿਉਂਕਿ ਵੋਟ ਰਾਜਨੀਤੀ ਜ਼ਿਆਦਾ ਮੈਂ ਸਮਝਦਾ ਜਿਹੜੀ ਉਹਦੇ ਤਹਿਤ ਫੈਸਲੇ ਲਏ ਜਾਂਦੇ ਵੀ ਜਿਵੇਂ 84 ਚ ਸਿੱਖਾਂ ਨੂੰ ਮਾਰ ਕੇ ਕੁੱਟ ਕੇ ਤੇ ਹਿੰਦੂ ਬਹੁ ਗਿਣਤੀ ਲਈ, ਤੇ ਇਸ ਤਰ੍ਹਾਂ BJP ਨੇ ਮੁਸਲਮਾਨਾਂ ਨੂੰ ਮਾਰ ਕੁੱਟ ਕੇ ਹਿੰਦੂ ਬਹੁ ਗਿਣਤੀ ਦੀਆਂ ਵੋਟਾਂ ਲਈਆਂ। ਸੋ ਏਦਾਂ ਦੀ ਪੋਲਿਟਿਕਸ ਜਿਹੜੀ ਆ ਇੱਥੇ ਖੇਡੀ ਜਾਂਦੀ ਆ, ਤੇ ਉੱਥੇ ਵੀ ਹੁਣ ਮੈਨੂੰ ਲੱਗਦਾ ਹੌਲੀ ਹੌਲੀ ਇਸ ਤਰ੍ਹਾਂ ਦੀ ਸੋਚ ਜਿਹੜੇ ਇੱਥੋਂ ਲੀਡਰ ਗਏ ਆ ਉਹ ਚੱਲ ਰਹੀ, ਉੱਥੇ ਇਹੋ ਜਿਹੀ ਵੀ ਪੋਲਿਟਿਕਸ ਆ ਉਹ ਚੱਲਦੀ ਹੈਗੀ ਆ। ਪਰ ਸਿੱਖਾਂ ਨੂੰ ਇਹਦੇ ਵਿੱਚੋਂ ਆਪਣੇ ਗੁਰੂ ਸਿਧਾਂਤ ਦੇ ਨਾਲ ਹੀ ਨਿਕਲ ਕੇ ਫੇਰ ਹੀ ਅਸੀਂ ਕੋਈ ਜਿੱਤ ਪ੍ਰਾਪਤ ਕਰ ਸਕਦੇ ਹਾਂ ਜੀ। ਸੋ ਮਨਪੁਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸਾਰੇ ਇਸ਼ੂ ਦੇ ਉੱਪਰ ਤੁਸੀਂ ਸਾਨੂੰ ਆਪਣਾ ਸਮਾਂ ਕੱਢ ਕੇ ਜਿਹੜੀ ਹੈ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ।
ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਝਪੁਰ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।